ਮਿੰਟੂ ਜੀ ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਸਦਨ ਦੀ ਕਾਰਵਾਈ ਤੋਂ। ਰਾਜਾ ਵੜਿੰਗ ਨੂੰ ਕਹਿੰਦੇ ਹਾਊਸ ਚੋਂ ਵਿੱਚੋਂ ਚੱਕ ਕੇ ਬਾਹਰ ਹੀ ਕੱਢਤਾ ਜੀ। हाँ जी बिल्कुल, जिवें कह लीए कि ਆਪਾਂ ਸਮਾਨ ਨਹੀਂ ਚੁੱਕ ਕੇ ਕਈ ਵਾਰ ਬਾਹਰ ਸੁੱਟ ਦਿੰਦੇ ਕਿ ਇਹਦੀ ਤੇ ਲੋੜ ਹੀ ਹੈ ਨਹੀਂਗੀ ਜੀ, ਤੇ ਉਵੇਂ ਹੀ ਸੱਤਾਧਾਰੀ ਧਿਰ ਨੂੰ ਵੀ ਲੱਗਦਾ ਕਿ ਇਹਨਾਂ ਦੀ ਹੁਣ ਕੀ ਲੋੜ ਆ। ਦੇਖੋ ਗੱਲ ਆ ਕਿ ਮੈਂ ਨਾ ਹੁਣੇ ਥੋੜੀ ਦੇਰ ਪਹਿਲਾਂ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ ਜੀ, ਇੰਗਲੈਂਡ ਦਾ ਬਜਟ ਜਿਹੜਾ ਲਾਈਵ ਹੋ ਰਿਹਾ ਸੀਗਾ ਇੱਕ ਬਹੁਤ ਵੱਡੇ ਮਤਲਬ ਕਿ ਚੈਨਲ ਦੇ ਜਿਹੜਾ ਮਾਰਫਤ YouTube ਚੈਨਲ ਦੇ ਮਾਰਫਤ ਮੈਂ ਵੇਖ ਰਿਹਾ ਸੀਗਾ। क्या यार उन्होंने मतलब कि वो बोल रहे सन, थोड़ा देखा मैं ऑपोजिशन सी की शायद हर एक बंदे को अपना होमवर्क है, हर एक बंदे को फाइल है या कागजात में, हर एक बंदा डिसेंट तरीके दे नाल बोल रहा, कोई चीख नहीं, कोई पुकार नहीं, कोई मैं नहीं, कोई मतलब कि यार इंटलैक्ट देखने वाला उन्होंने ठीक है। तलखियां होंदियां ने, जूट प्लान भी चलता है ਵੱਖ-ਵੱਖ ਮੁਲਕਾਂ ਦੇ ਸਦਨਾਂ ਚ ਕਿ ਜਿਹੜਾ ਮਨੀ ਬਿੱਲ ਆ ਬਜਟ ਹੈ, ਜਿਹੜਾ ਬਜਟ ਸ਼ਬਦ ਸੰਵਿਧਾਨ ਚ ਨਹੀਂ ਹੈਗਾ ਜੀ, ਇਟ ਇਜ਼ ਮਨੀ ਬਿੱਲ। ਮਤਲਬ ਕਿ ਮਨੀ ਬਿੱਲ ਤੇ ਜੇ ਤੁਸੀਂ ਆ ਸਾਰਾ ਖਲਾਰਾ ਪਾਈ ਬੈਠੇ ਹੋ, ਸ਼ਰਮਨਾਕ ਆ। ਮੈਂ ਕਿਸੇ ਇੱਕ ਧਿਰ ਦੀ ਨਹੀਂ ਗੱਲ ਕਰਦਾ, ਕਿਉਂਕਿ ਵਿਰੋਧੀ ਧਿਰ ਚ ਵੀ ਇੱਕ ਦੌੜ ਹੁੰਦੀ ਹੈ ਨਾ ਕਿ ਅਸੀਂ ਵੱਧ ਤੋਂ ਵੱਧ ਖਬਰਾਂ ਬਟੋਰਨੀਆਂ ਨੇ, ਅਸੀਂ ਚਰਚਾ ਚ ਆਉਣਾ। ਇਹ ਸਾਫ਼ ਹੈ, ਮਨਸ਼ਾ ਹੁੰਦੀ, ਸਿਆਸੀ ਲੋਕਾਂ ਦੀ ਮਨਸ਼ਾ ਰਹਿਣੀ ਆ। ਸੱਤਾਧਾਰੀ ਧਿਰ ਦਾ ਹਮੇਸ਼ਾ ਹੁੰਦਾ ਕਿ ਅਸੀਂ ਦੂਸਰੀ ਧਿਰ ਨੂੰ ਦਬਾ ਦਈਏ, ਤਾਂ ਫਿਰ ਬਹਿਸ ਉੱਥੇ ਹੋਏਗੀ ਕਿ ਯਾਨੀ ਬਜਟ ਤੇ ਅੱਜ ਬਹਿਸ ਹੋਵੇ ਤੇ ਹਿਸਾਬ ਲਾ ਲਓ ਕਿ ਕਾਂਗਰਸ ਦੇ ਪ੍ਰਧਾਨ ਨੂੰ, ਐਮਐਲਏ ਨੂੰ, ਜਿਹੜਾ 3 ਵਾਰੀਆਂ ਦਾ ਸ਼ਾਇਦ ਐਮਐਲਏ, ਕਿ ਉਹਨੂੰ ਚੁੱਕ ਕੇ ਬਾਹਰ ਸੁੱਟਣਾ ਪਵੇ, ਇਹ ਨੌਬਤ ਆ ਜਾਵੇ। ਰਾਜਾ ਵੜਿੰਗ ਨੇ ਬਾਹਰ ਆ ਕੇ ਬਹੁਤ ਦੁਖੀ ਹੋ ਕੇ ਗੱਲ ਕਹੀ ਆ ਕਿ ਸਾਨੂੰ ਇਹਨਾਂ ਨੇ ਆਖਿਆ ਸੀ 1.5 ਘੰਟਾ ਸਮਾਂ ਦਿਆਂਗੇ ਤੁਹਾਨੂੰ, ਸਪੀਕਰ ਸਾਹਿਬ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਇਹ ਗੱਲ ਆਖੀ ਸੀਗੀ ਜੀ, ਤੇ ਸਾਨੂੰ ਮਤਲਬ ਕਿ ਬੋਲਣ ਹੀ ਨਹੀਂ ਦਿੱਤਾ। ਤੇ ਅਸੀਂ ਬੋਲਣਾ ਚਾਹੁੰਦੇ ਸੀ, ਕਿ ਬਹਿਸ ਕਰਨਾ ਚਾਹੁੰਦੇ ਸੀ, ਤੇ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਮੈਂ ਤੇ 2-3 ਪੁਆਇੰਟ ਇਹੋ ਜਿਹੇ ਵੀ ਬਣਾਏ ਹੋਏ ਸੀਗੇ ਆਪਣੇ ਭਾਸ਼ਣ ਦੇ ਕਿ ਮੈਂ ਇਹਨਾਂ ਦੀ ਸਿਫਤ ਕਰਾਂ, ਪਰ ਨਹੀਂ, ਕਹਿੰਦੇ ਜੀ ਮਾਰਸ਼ਲ ਸੱਦ ਕੇ ਇਹਨਾਂ ਨੇ ਬਾਹਰ ਸੁੱਟ ਦਿੱਤਾ। ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਕੋਈ ਇੱਕ ਨਹੀਂ, ਇਹਨਾਂ ਦੀ ਸਸਪੈਂਸ਼ਨ ਵੀ ਹੋ ਗਈ ਆ, ਵੱਡੀ ਅਪਡੇਟ ਹੁਣ ਆ ਰਹੀ ਆ ਕਿ ਇਹਨਾਂ ਦੀ ਸਸਪੈਂਸ਼ਨ ਵੀ ਕਰ ਦਿੱਤੀ ਗਈ ਆ। ਸਸਪੈਂਸ਼ਨ ਜਿਨ੍ਹਾਂ ਦੀ ਹੋਈ ਆ, ਮੈਂ ਉਹਨਾਂ ਦੇ ਨਾਮ ਵੀ ਪੜ੍ਹ ਦੇਵਾਂ, ਸੂਚੀ ਆਪਣੇ ਕੋਲ ਆ ਗਈ ਆ। ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਵਿੰਦਰ ਸਿੰਘ ਸਰਕਾਰੀਆ, ਹਰਵਿੰਦਰ ਸਿੰਘ ਹਰਦੇਵ ਸਿੰਘ ਲਾਡੀ, ਅਵਤਾਰ ਸਿੰਘ ਜੂਨੀਅਰ, ਬਰਿੰਦਰਮੀਤ ਪਾੜਾ ਤੇ ਰਾਜਕੁਮਾਰ ਚੱਬੇਵਾਲ, ਵਿਕਰਮਜੀਤ ਸਿੰਘ ਚੌਧਰੀ, ਰਾਣਾ ਗੁਰਜੀਤ ਸਿੰਘ, ਸਾਰਿਆਂ ਨੂੰ ਇਹਨਾਂ ਨੂੰ ਮਤਲਬ ਕਿ ਰਹਿੰਦੇ ਸਮੇਂ ਤੱਕ ਦੀਆਂ ਸਦਨ ਦੀਆਂ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ। ਤਾਂ ਇਹ ਬਹੁਤ ਵੱਡੀ ਇਸ ਵੇਲੇ ਦੀ ਅਪਡੇਟ ਹੈ ਕਿ ਇਹਨਾਂ ਨੂੰ ਰਹਿੰਦੇ ਸਮੇਂ ਵਾਸਤੇ ਜੋ ਸਦਨ ਦੀ ਰਹਿੰਦੀ ਕਾਰਵਾਈ ਆ, 9 ਜਾਣਿਆਂ ਨੂੰ, 9 ਮਤਲਬ ਕਿ ਕਾਂਗਰਸ ਦੇ ਜਿੰਨੇ ਹੈਗੇ ਨੇ ਉਹਨਾਂ ਚੋਂ ਲਾ ਲਓ ਕਿ 50% ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ। ਇਹ ਵੱਡੀ ਖਬਰ ਹੈ ਇਸ ਵੇਲੇ ਦੀ। ਖੈਰ ਇਹ ਸਾਰਾ ਕੁਝ ਚੱਲਿਆ। ਅੱਜ ਜਿਹੜੇ ਹੈਗੇ ਨੇ ਮਾਨ ਸਾਹਿਬ, ਉਹ ਵੀ ਬੋਲ ਰਹੇ ਸਨ, ਉਹ ਕਹਿੰਦੇ ਜੀ ਕਾਂਗਰਸ ਮੁੱਦਿਆਂ ਤੋਂ ਭੱਜ ਰਹੀ ਆ, ਕੌਣ ਸਹੀ ਆ ਕੌਣ ਗਲਤ ਆ। ਇਹ ਤਾਂ ਦੇਖੋ ਹੁਣ ਗੱਲ ਇਹ ਆ ਕਿ ਚਲੋ ਠੀਕ ਹੈ, ਵਿਰੋਧੀ ਧਿਰ ਵੀ ਰੌਲਾ ਪਾਉਂਦੀ ਅੱਜ, ਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਕਾਫੀ ਤਲਖੀ ਵਾਲਾ ਸੀਗਾ। ਇਹ ਤੀਸਰਾ ਦਿਨ ਹੈ ਜਿੱਦਣ ਤਲਖੀ ਵਾਲਾ ਹੀ ਮਾਹੌਲ ਰਿਹਾ, ਪਰ ਬਾਵਜੂਦ ਇਸ ਤੇ ਜੇ ਤੁਸੀਂ ਵੇਖੋ ਤਾਂ ਸੱਤਾਧਾਰੀ ਧਿਰ ਵੀ ਕਿਹੜਾ ਘੱਟ ਕਰਦੀ ਹੈ ਨਾ। ਜਦੋਂ ਉਹ ਬੋਲਦੇ ਨੇ ਕਦੇ ਕੈਮਰੇ ਬੰਦ ਹੋ ਜਾਂਦੇ, ਕੈਮਰਿਆਂ ਦਾ ਮੂੰਹ ਫਿਰ ਜਾਂਦਾ, ਕਦੇ ਮਾਈਕ ਬੰਦ ਹੋ ਜਾਂਦੇ। ਗੱਲ ਤੇ ਇਹ ਆ ਕਿ ਸਾਰੇ ਪਾਸੇ ਹੀ ਇਹ ਰੌਲੀ ਹੈਗੀ ਆ। ਤਾਂ ਅਸੀਂ ਤੇ ਅਪੀਲ ਵੀ ਇਹੋ ਕਰਦੇ ਹਾਂ, ਤਵੱਕੋ ਵੀ ਇਹੋ ਕਰਦੇ ਹਾਂ ਕਿ ਸਾਰਥਕ ਬਹਿਸ ਜੇ ਬਜਟ ਦੀ ਨਹੀਂ ਹੋ ਸਕਦੀ ਤਾਂ ਫਿਰ ਅਸੀਂ ਕੀ ਮਤਲਬ ਆਖੀਏ ਤੁਹਾਨੂੰ। ਅਸੀਂ ਤਾਂ ਇਹ ਤਵੱਕੋ ਕਰਦੇ ਹਾਂ ਨਾ ਕਿ ਸਾਰਥਕ ਬਹਿਸ ਹੋਣੀ ਚਾਹੀਦੀ ਹੈ। ਜੋ ਨਹੀਂ ਹੁੰਦੀ, ਜੇ ਤੁਸੀਂ ਨਹੀਂ ਕਰ ਰਹੇ, ਸਾਡੀ ਨਜ਼ਰ ਦੇ ਵਿੱਚ ਤਾਂ ਫਿਰ ਕੰਮ ਖਰਾਬ ਹੀ ਹੈ, ਤੁਹਾਡਾ ਖਰਾਬ ਹੀ ਕੰਮ ਹੈ। ਖੈਰ ਕੁਛ ਅੱਜ ਸਵੇਰੇ ਕਾਰਵਾਈ ਹੋਈ ਸੀ, ਉਸ ਦਰਮਿਆਨ ਕਾਫੀ ਮੁੱਦੇ ਜਿਹੜੇ ਆ ਉਹ ਇੱਕ ਵਾਰੀ
ਮੰਗੇ ਸੀਗੇ, ਜਿੱਦਾਂ ਬਾਹਰੀ ਨੌਕਰੀਆਂ ਤਾਂ ਵੀ ਸੁਣ ਲਓ, ਹੁਣ ਬਾਹਰ ਲਿਆਂਦੀਆਂ ਜਿਹੜੀਆਂ ਨੌਕਰੀਆਂ ਦਾ ਮਾਮਲਾ। ਅੱਜ ਨੀਤੀ ਹੇਅਰ ਨੇ ਕਹਿ ਦਿੱਤਾ ਜੀ, ਕਹਿੰਦੇ ਯੋਗਤਾ ਜਿਹੜੀ ਹੈ ਨਾ ਉਹਦੇ ਅਨੁਸਾਰ, ਜੋ ਯੋਗਤਾ ਹੈ ਉਹਦੇ ਅਨੁਸਾਰ ਕਿਸੇ ਨੂੰ ਨੌਕਰੀ ਤੋਂ ਰੋਕਣ ਦਾ ਨਿਯਮ ਹੀ ਹੈ ਨਹੀਂ। ਤੇ ਹਾਂ, ਗੱਲ ਜਦੋਂ ਤੁਸੀਂ ਚੁੱਕਦੇ ਹੁੰਦੇ ਸੀਗੇ ਕਿ ਤੁਸੀਂ ਉਦੋਂ ਨਿਯਮ ਨਹੀਂ ਸਨ ਪੜ੍ਹੇ, ਤਾਂ ਇਹ ਵੀ ਅੱਜ ਮੁੱਦਾ ਉੱਠਿਆ ਸੀਗਾ। ਇਹਨਾਂ ਨੇ ਬਹੁਤ ਮੁੱਦਾ ਚੁੱਕਿਆ ਜੀ, ਬਾਹਰੀਆਂ ਨੂੰ ਨੌਕਰੀ ਮਿਲਦੀ ਹੈ, ਤੇ ਸਾਡੇ ਵਰਗੇ ਉਦੋਂ ਵੀ ਕਹਿੰਦੇ ਸੀ ਕਿ ਇਹ ਕਮਲ ਨਾ ਘੋਟਿਆ ਕਰੋ, ਇਹ ਨਿਯਮ ਬਹੁਤ ਸਾਰੇ ਰਾਜਾਂ ਦੇ ਵਿੱਚ ਇੱਕੋ ਜਿਹੇ ਰਹਿੰਦੇ ਆ। ਜੇ ਕੋਈ ਸਟੇਟ ਪ੍ਰੋਟੈਕਸ਼ਨਿਜ਼ਮ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਫਿਰ ਉਹ ਜਿਹੜਾ ਚੈਲੰਜ ਹੋ ਜਾਂਦਾ, ਜਿਵੇਂ ਹਰਿਆਣੇ ਨੇ ਕੀਤਾ ਸੀਗਾ ਤਾਂ ਕੋਰਟ ਨੇ ਰੱਦ ਕਰ ਦਿੱਤਾ ਸੀ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਬਾਜਵਾ ਸਾਹਿਬ ਨੇ ਵੀ ਕੁਝ ਮੁੱਦੇ ਚੁੱਕੇ ਜ਼ਰੂਰ ਸੀਗੇ, ਪਰ ਸਵੇਰ ਟਾਈਮ ਹੀ ਥੋੜੀ ਮਤਲਬ ਕਿ ਕਾਰਵਾਈ ਚੱਲੀ ਆ। ਉਸ ਤੋਂ ਬਾਅਦ ਫਿਰ ਕਹਾਣੀ ਜਿਹੜੀ ਆ ਦੂਸਰੇ ਪਾਸੇ ਨੂੰ ਤੁਰ ਗਈ ਆ। ਸਰਕਾਰ ਆਪਣੀਆਂ ਉਪਲਬਧੀਆਂ ਗਿਣਾ ਰਹੀ ਆ, ਉਹ ਇਹਨਾਂ ਦੇ ਕਸੂਰ ਕੱਢ ਰਹੀ ਆ, ਉਹ ਉਹਨਾਂ ਦੇ ਕਸੂਰ ਕੱਢ ਰਹੇ ਆ। ਪਰ ਮੈਨੂੰ ਲੱਗਦਾ ਕਿ ਬਜਟ ਤੇ ਬਹੁਤ ਡੂੰਘੀ ਇੱਕ ਡਿਸਕਸ਼ਨ, ਬਹਿਸ ਤੇ ਖਾਸ ਤੌਰ ਤੇ ਇਹ ਅਗਾਂਹ ਦੀ ਨੀਤੀ ਬਣਨੀ ਚਾਹੀਦੀ ਹੈ। ਸਾਰਾ ਕੁਝ ਬਹੁਤ ਪੋਜ਼ਿਟਿਵ ਵੇ ਨਾਲ ਹੋਣਾ ਚਾਹੀਦਾ। ਇਹ ਕੋਈ ਮਸਲਾ ਤੁਹਾਡੀ ਕੱਲੀ ਰਾਜਨੀਤੀ ਦਾ ਨਹੀਂ, ਇਹ ਕਰੋੜਾਂ ਲੋਕਾਂ ਦੇ ਭਵਿੱਖ ਦਾ ਹੈ। ਮੈਂ ਵਾਰ-ਵਾਰ ਕਹਿੰਦਾ ਕਿ ਤੁਸੀਂ ਬਹੁਤ ਬੁਰੇ ਜਾਲ 'ਚ ਫਸ ਰਹੇ ਹੋ। ਇੰਡੈਕਟ ਨੇ ਤੁਹਾਨੂੰ ਕੰਗਾਲ ਕਰ ਦੇਣਾ, ਕਿਤੋਂ ਦਾ ਨਹੀਂ ਛੱਡਣਾ ਤੁਹਾਨੂੰ। ਤੁਸੀਂ ਸਿਰਫ ਕੇਂਦਰ ਤੇ ਨਿਰਭਰ ਹੋ। ਜੇ ਕੇਂਦਰ ਨੇ ਆ ਵੇਖ ਲਓ ਥੋੜੇ ਜਿਹੇ ਪੈਸੇ ਰੋਕਿਆ, ਤੁਸੀਂ ਏਦਾਂ ਕਰਿਓ, ਮੇਰੇ ਤੇ ਨਹੀਂ ਯਕੀਨ ਨਾ, ਆਪੋ ਆਪਣੇ ਪਿੰਡ 'ਚ ਜਿੰਨੇ ਵੀ ਸੁਣ ਰਹੇ ਹੋ ਇਸ ਵੇਲੇ, ਮੈਨੂੰ ਨਹੀਂ ਪਤਾ ਆਪਣੀ ਆਡੀਅנס ਦੀ ਕਿੰਨੀ ਗਿਣਤੀ ਹੁੰਦੀ ਹੈ ਇਸ ਟਾਈਮ, ਤਾਂ ਜਿੰਨੇ ਵੀ ਹੈਗੇ ਆ, ਮੈਂ ਤੁਹਾਨੂੰ ਇੱਕ ਸੁਝਾਅ ਦੇਣਾ, ਤੁਸੀਂ ਆਪੋ ਆਪਣੇ ਪਿੰਡ ਦੇ ਵਿੱਚ ਨਾ ਫੋਨ ਕਰਕੇ ਪੁੱਛ ਲਿਓ ਕਿ ਨਵੀਂ ਸੜਕ ਬਣੀ ਨੂੰ ਕਿੰਨਾ ਚਿਰ ਹੋ ਗਿਆ, ਸੜਕ ਦੀ ਮੁਰੰਮਤ ਹੋਈ ਨੂੰ ਕਿੰਨਾ ਚਿਰ ਹੋ ਗਿਆ, ਤੁਹਾਨੂੰ ਜਵਾਬ ਮਿਲ ਜਾਏਗਾ। ਤਾਂ ਕਹਿਣ ਦਾ ਭਾਵ ਹੈ ਕਿ ਸਿਰਫ RDF ਰੁਕਿਆ ਆਪਣਾ, ਤੇ ਸਭ ਜਿਹੜਾ ਮੰਡੀ ਬੋਰਡ ਦੀਆਂ ਸੜਕਾਂ ਦਾ ਕੰਮਕਾਰ ਹੁੰਦਾ ਸਾਰਾ ਠੱਪ ਹੋ ਗਿਆ, ਤੁਹਾਡੇ ਸਾਹਮਣੇ ਆ। ਬਹੁਤ ਬੁਰੀ ਹਾਲਤ ਹੈ। ਕੋਈ ਪਿੰਡਾਂ ਦੀ ਸੜਕ ਹੋਏਗੀ ਵਿਰਲੀ ਵਾਂਝੀ ਜਿਹੜੀ ਸਹੀ ਆ। ਸੋ ਇਸ ਕਰਕੇ ਸਾਨੂੰ ਜ਼ਰੂਰਤ ਹੈ ਕਿ ਅਸੀਂ, ਇੱਕ ਤੇ ਹੈ ਕਿ ਕੇਂਦਰ ਨਾਲ ਲੜਾਈ ਲੜਨੀ ਆ, ਲੜਾਈ ਮਤਲਬ ਕਿ ਆਪਦੇ ਹੱਕ ਦੀ। ਦੂਸਰਾ ਇਹ ਹੈ ਕਿ ਆਪਦੇ ਵਸੀਲੇ ਜਿਹੜੇ ਆ ਉਹ ਵੀ ਤਿਆਰ ਕਰਨੇ ਚਾਹੀਦੇ ਆ ਨਵੇਂ ਪੱਖ ਤੋਂ, ਪਰ ਉਹ ਨਹੀਂ ਹੋ ਰਿਹਾ। ਮੈਂ ਕਰਜ਼ੇ ਦੀ ਕਹਾਣੀ ਹੁਣ ਵਾਰ-ਵਾਰ ਕਹਿੰਦਾ ਚੰਗਾ ਨਹੀਂ ਲੱਗਦਾ। ਅੱਜ ਕੁਝ ਹੋਰ ਅੰਕੜੇ ਬੋਲ ਰਹੇ ਸੀਗੇ ਅਸੀਂ, ਤਾਂ ਇੱਕ ਬੜੀ ਸਾਡੇ ਸਾਹਮਣੇ ਭਿਆਨਕ ਤਸਵੀਰ ਬਣਦੀ ਹੈ। ਮੈਂ ਜੇ ਤੁਹਾਨੂੰ ਦੱਸਾਂ ਤਾਂ ਪੰਜਾਬੀਆਂ ਦੇ ਸਿਰ ਤੇ ਕਿੰਨਾ ਕਰਜ਼ਾ, ਇਸ ਦਾ ਅੰਦਾਜ਼ਾ ਇਹ ਲਾ ਲਓ ਕਿ ਇਸ ਵੇਲੇ ਹਰੇਕ ਪੰਜਾਬੀ ਤੇ ਔਸਤਨ 1 ਲੱਖ ਦਾ ਕਰਜ਼ਾ ਹੈ, ਜਿਸ ਨੂੰ ਵੰਡਿਆ ਜਾਵੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਵੇਂ ਕਰਜ਼ਾ ਜਿਹੜਾ ਵੱਧਦਾ ਜਾਂਦਾ ਹੈ। 2,29,353 ਕਰੋੜ ਸੀ 19 ਕੋਵਿਡ ਤੋਂ ਪਹਿਲਾਂ ਵਾਲਾ। ਅੱਜ ਕਿੰਨਾ 24-25 ਚ 3,53,600 ਕਰੋੜ ਦਾ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਇਹ ਵੱਧ ਰਿਹਾ ਹੈ। ਕਰਜ਼ੇ ਤੇ ਵਿਆਜ ਦਾ ਜਿਹੜਾ ਭੁਗਤਾਨ ਆ ਉਹ 22 ਚ 19,905 ਕਰੋੜ ਦਾ ਸੀ, ਪ੍ਰਵੀਨ ਜੀ 24-25 ਵਾਸਤੇ ਉਹ ਵੱਧ ਕੇ 23,900 ਕਰੋੜ ਦਾ ਹੋ ਜਾਂਦਾ ਹੈ। ਅੰਦਾਜ਼ਾ ਲਾ ਲਓ ਕਿਸ ਕਦਰ ਅਸੀਂ ਇਸ ਕਰਜ਼ੇ ਦੇ ਜਾਲ 'ਚ ਫਸਦੇ ਜਾ ਰਹੇ ਹਾਂ। ਬਿਜਲੀ ਸਬਸਿਡੀ ਜਿਹੜੀ ਹੈ ਉਹ ਸਾਡੀ 20,200 ਕਰੋੜ ਤੱਕ ਦੀ ਹੋ ਚੁੱਕੀ ਹੈ। ਤੁਸੀਂ ਅੰਦਾਜ਼ਾ ਲਾ ਲਓ ਕਿ ਕਹਾਣੀ ਕਿੱਧਰ ਨੂੰ ਤੁਰੀ ਜਾਂਦੀ ਹੈ। ਬਹੁਤ ਔਖਾ ਕੰਮ ਹੋਇਆ ਪਿਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇ ਦਿੰਦਾ। ਇਹਨਾਂ ਨੇ ਤੇ ਇਹ ਪੋਜ਼ਿਟਿਵ ਗੱਲਾਂ ਜਾਂ ਇਹ ਡੂੰਘੀਆਂ ਗੱਲਾਂ, ਇਹ ਜਿਹੜੀਆਂ ਭਲਾਈ ਦੀਆਂ ਗੱਲਾਂ ਕਿਤੇ ਨਹੀਂ ਕਰਨੀਆਂ ਇਹਨਾਂ ਨੇ। ਰੁਪਈਆ ਕਿੱਥੋਂ ਆਉਂਦਾ ਹੈ, ਕਿਵੇਂ ਆਏਗਾ? ਸੂਬੇ ਦੇ ਆਪਣੇ ਟੈਕਸ ਤੇ ਆਮਦਨੀ ਤੋਂ 40.23%, ਸੂਬੇ ਦੇ ਆਪਣੇ ਟੈਕਸ ਦੇ ਹੋਰ ਮਾਲੀਏ ਤੋਂ 7.68%, ਸਰਕਾਰੀ ਕਰਜ਼ ਤੋਂ ਕਿੰਨਾ ਆਏਗਾ? 28.57। ਇੱਥੇ ਦੇਖ ਲਓ 28.57 ਰੁਪਈਏ ਚੋਂ 29 ਪੈਸੇ ਸਰਕਾਰੀ ਕਰਜ਼ ਤੋਂ ਆਉਣਾ ਹੈ। ਨੋਟ ਕਰੋ, ਮਤਲਬ ਜਿੰਨਾ ਸਾਡਾ ਖਰਚਾ ਹੈ 1/3 ਪੈਸਾ ਸਾਡੇ ਕੋਲ ਬੋਰੋਇੰਗ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਕੇਂਦਰੀ ਕਰਾਂ ਤੋਂ ਹਿੱਸਾ ਜਿਹੜਾ ਮਿਲਦਾ 15% ਹੈ ਸਾਨੂੰ, 15.05। ਕੇਂਦਰ ਤੋਂ ਜਿਹੜੀ ਗ੍ਰਾਂਟ ਮਿਲਦੀ 8.02। ਇਹਨੂੰ ਪੈਸਿਆਂ 'ਚ ਗਿਣੀ ਚੱਲਿਓ। ਤੇ ਗੈਰ ਕਰਜ਼ਾ ਪ੍ਰਾਪਤੀ ਹੁੰਦੀ ਹੈ, ਜਿਵੇਂ ਮਤਲਬ ਕਿ ਕੋਈ ਲੱਗਿਆ ਹੋਰ ਐਕਸਟਰਾ ਟੈਕਸ ਲੱਗਿਆ ਇੰਪੋਰਟ ਐਕਸਪੋਰਟ ਵਗੈਰਾ ਤੇ, ਉਹ 0.44 ਆ। ਤਾਂ ਇਹਦੇ ਤੇ ਤੁਸੀਂ ਅੰਦਾਜ਼ਾ ਲਾ ਲਓ
ਕਿ ਹੁਣ ਜੇ ਮਤਲਬ ਕਿ ਆਪਾਂ ਵੇਖੀਏ ਤੇ ਰੁਪਈਆ ਜਿਹੜਾ ਆਉਣਾ ਹੈ ਉਹ ਇਸ ਤਰ੍ਹਾਂ ਹੈ ਕਿ ਉਹਦੇ ਚੋਂ 30 ਪੈਸੇ ਤਕਰੀਬਨ ਜਿਹੜੇ ਆ ਉਹ ਕਰਜ਼ਾ ਹੀ ਲੈਣਾ ਤੇ ਰੁਪਈਆ ਜਾਏਗਾ ਕਿੱਥੇ? ਹੁਣ ਦੇਖੋ ਇਹ ਦੇਖਣ ਵਾਲੀ ਚੀਜ਼ ਹੈ। 23.78 ਪੈਸੇ ਤੇ ਰੁਪਈਏ ਚੋਂ ਚਲੇ ਜਾਣੇ ਤਨਖਾਹ ਤੇ ਭੱਤਿਆਂ ਤੇ। ਹੋਰ ਮਾਲੀ ਖਰਚੇ ਜਿਹੜੇ ਉਹ ਸਰਕਾਰ ਦੇ 32.63 ਹੈ। ਵਿਆਜ ਅਦਾਇਗੀ ਚੋਂ ਹੀ ਜੇ ਤੁਸੀਂ ਵੇਖੋਗੇ 16.16 ਪੈਸੇ ਉਧਰ ਚਲੇ ਜਾਣੇ। ਪੈਨਸ਼ਨ ਤੇ ਰਿਟਾਇਰਮੈਂਟ ਲਾਭ ਤੇ 13.39 ਪੈਸੇ ਉਧਰ ਚਲੇ ਜਾਣੇ ਆ। ਪੂੰਜੀਗਤ ਖਰਚੇ ਤੇ ਕਰਜ਼ ਦੀ ਅਦਾਇਗੀ, ਕੈਪੀਟਲ ਐਕਸਪੈਂਡੀਚਰ ਤੇ ਜਿਹੜੀ ਕਰਜ਼ ਦੀ ਅਦਾਇਗੀ ਆ ਉਹਦੇ ਚ 13.73% ਚਲੇ ਜਾਣੇ ਆ। ਕਰਜ਼ਿਆਂ ਦੀਆਂ ਪੇਸ਼ਗੀਆਂ ਜਿਹੜੀਆਂ 0.32% ਹੋਆ। ਮਤਲਬ ਕਿ ਇਸ ਤਰ੍ਹਾਂ ਰੁਪਈਆ ਚਲੇ ਜਾਣਾ। ਤੁਸੀਂ ਦੇਖੋ ਕਿ ਨਵੇਂ ਅਸੀਂ ਕੀ ਉਦਯੋਗ ਲਾਉਣੇ ਆ, ਕੀ ਇਨਸੈਂਟਿਵ ਦੇਣੇ ਆ, ਕੀ ਐਮਐਸਪੀਜ਼ ਦੇਣੀਆਂ, ਕੀ ਅਸੀਂ ਰੋਜ਼ਗਾਰ ਅਸੀਂ ਸਿਰਜਿਤ ਕਰਨੇ ਨੇ, ਜੀ ਉਹਨਾਂ ਦੀ ਕੀ ਸਿਰਜਣਾ ਹੋਣੀ ਹੈ। ਤੁਸੀਂ ਅੰਦਾਜ਼ਾ ਲਾ ਲਓ। ਮੈਂ ਤੁਹਾਨੂੰ ਇੱਕ ਬੜੀ ਬੇਸਿਕ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ ਜੀ ਕਿ ਇਹ ਗੱਲਾਂ ਵੇਖਣੀਆਂ ਚਾਹੀਦੀਆਂ ਕਿ ਭਾਈ ਆ ਜਿਹੜਾ ਸਾਡਾ ਕਰਜ਼ਾ ਹੈ ਇਹਦੀ ਅਦਾਇਗੀ ਵੱਧਦੀ ਜਾਂਦੀ ਹੈ, ਵਿਆਜ ਵੱਧਦਾ ਜਾਂਦਾ ਹੈ, ਇਹਨੂੰ ਕਿਵੇਂ ਘੱਟ ਕੀਤਾ ਜਾਵੇ, ਬੇਲੋੜੇ ਖਰਚੇ ਕਿੱਦਾਂ ਘੱਟ ਕੀਤੇ ਜਾਣ, ਮਾਲੀਆ ਕਿੱਦਾਂ ਵਧਾਇਆ ਜਾਵੇ, ਅਸੀਂ ਆਪਦਾ ਐਕਸਪੋਰਟ ਕਿਸ ਤਰ੍ਹਾਂ ਹੋਰ ਵਧਾਈਏ, ਕੱਚਾ ਮਾਲ ਕਿਵੇਂ ਸਾਨੂੰ ਸਸਤਾ ਪਵੇ। ਨੀਤੀਆਂ ਬਣਾਉਣ ਦੀ ਥਾਂ ਤੇ ਦੇਖ ਲਓ ਤੁਹਾਡੇ ਸਾਹਮਣੇ